ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ, ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਹਨਾਂ ਦੀ ਸੁਰੱਖਿਆ ਤੇ ਭਾਰਤੀ ਵਾਸੀਆਂ ਨੂੰ ਲੈ ਕੇ ਚਿੰਤਿਤ ਹਨ। ਯੂਕਰੇਨ ਦੇ ਖਾਰਕਿਵਾ ਵਿੱਚ ਪੜ੍ਹਾਈ ਲਈ ਗਏ ਜ਼ਿਲ੍ਹੇ ਦੇ ਹਲਕਾ ਕਾਦੀ ਦੇ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੇ ਪ੍ਰਤਾਪ ਸਿੰਘ ਬਾਜਪਾ ਦੇ ਰਾਹੀਂ ਕੇਂਦਰ ਸਰਕਾਰ ਨੂੰ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ। ਨਾਲ ਹੀ ਪ੍ਰਧਾਨ ਮੰਤਰੀ ਬਾਜਪਾ ਨੇ ਵਿਦੇਸ਼ੀ ਮੰਤਰੀ ਐਸ ਜੇ ਸ਼ੰਕਰ ਨੂੰ ਟਵੀਟ ਕਰਦੇ ਹੋਏ ਯੂਕਰੇਨ ਵਿੱਚ ਫਸੇ ਗੁਰਪ੍ਰਤਾਪ ਸਿੰਘ ਸਮੇਤ ਪੰਜਾਬੀ ਨੌਜਵਾਨਾਂ ਵਾਪਸ ਭਾਰਤ ਲਿਆਉਣ ਲਈ ਅਪੀਲ ਕੀਤੀ ਹੈ। ਇਸ ਮੌਕੇ ਪ੍ਰਤਾਪ ਬਾਜਪਾ ਅਤੇ ਗੁਰਪ੍ਰਤਾਪ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਯੂਕਰੇਨ ਦੇ ਸਿਟੀ ਖਾਰਕਿਵੇ ਵਿੱਚ 2000 ਦੇ ਕਰੀਬ ਵਿਦਿਆਰਥੀ ਇਕੱਠੇ ਹੋ ਕੇ ਰਹਿ ਰਹੇ ਹਨ, ਪਰ ਹਜੇ ਤੱਕ ਭਾਰਤੀ ਦੂਤਵਾਜਾਂ ਵੱਲੋਂ ਉਹਨਾਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ। ਕੀ ਨਾਮ ਹੈ ਜੀ? ਨਾ ਗੁਰਮੀਤ ਸਿੰਘ ਮੇਰਾ ਨਾਮ। ਗੁਰਮੀਤ ਸਿੰਘ ਜੀ, ਇਹ ਦੱਸੋ ਕਦੋਂ ਬੇਟਾ ਗਿਆ ਸੀ ਬਾਹਰ ਤੇ ਕਿੱਥੇ ਇਸ ਵੇਲੇ ਤੇ ਹਾਲਾਤ ਕੀ ਨੇ? ਬੇਟੇ ਨੂੰ ਗਏ ਨੂੰ 2 ਸਾਲ ਹੋ ਗਏ ਜੀ। ਅੱਛਾ, ਤੇ ਬਸ ਜੋ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਆ, ਫਿਰ ਅਸੀਂ ਕੱਲ ਨੇਤਾ ਜੀ ਕੋ ਆਏ ਹਾਂ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਕਾਦੀਆਂ ਤੋਂ। ਇਹਨਾਂ ਨੇ ਫਿਰ ਸਾਡੀ ਉੱਪਰ ਮੋਦੀ ਸਾਹਿਬ ਨਾਲ ਗੱਲ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਾਫੀ ਯਕੀਨ ਦਿਵਾਇਆ ਕਿ ਬੱਚੇ ਤੁਹਾਡੇ ਬਿਲਕੁਲ ਸੇਫ ਚੰਗੀ ਜਗ੍ਹਾ ਰੱਖੇ ਹੋਏ ਨੇ ਔਰ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਗੱਲਬਾਤ ਹੋਈ ਤੁਹਾਡੀ? ਕੀ ਦੱਸਦਾ ਬੇਟਾ? ਅੱਜ ਸਵੇਰ ਹਾਂ ਬੇਟਾ ਆਪਣਾ ਗੁਰਪ੍ਰਤਾਪ ਸਿੰਘ ਜੀ। ਕੀ ਦੱਸਦਾ ਕੀ ਹੈ ਬੇਟਾ? ਕਾਫੀ ਹਾਲਾਤ ਅੱਗੇ ਦੇ ਕਾਫੀ ਮਾਹੌਲ ਬਣਿਆ ਸੀਰੀਅਸ ਹੋਇਆ ਸੀ, ਲੇਕਿਨ ਹੁਣ ਕਾਫੀ ਹੱਦ ਤੱਕ ਠੀਕ ਹੈ। ਕੀ ਚਾਹੁੰਦੇ ਹੋ ਤੁਸੀਂ? ਬਸ ਅਸੀਂ ਤੇ ਇਹੋ ਕਰਾਂਗੇ, ਤਕਰੀਬਨ ਜਿੰਨਾ ਵੀ ਬੱਚਾ 2000 ਦੇ ਕਰੀਬ ਬੱਚਾ ਉੱਥੇ, ਤੇ ਸਾਰੇ ਬੱਚੇ ਆਣੇ ਚਾਹੀਦੇ, ਜਲਦੀ ਆਣੇ ਚਾਹੀਦੇ। ਉਹਨਾਂ ਦੱਸਿਆ ਕਿ ਉਹਨਾਂ ਉੱਪਰ ਲਗਾਤਾਰ ਬੰਬਬਾਰੀ ਹੋ ਰਹੀ ਹੈ ਅਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ। ਨਾਲ ਹੀ ਪ੍ਰਤਾਪ ਬਾਜਪਾ ਨੇ ਕਿਹਾ ਪਹਿਲਾਂ ਹੋਏ ਵਿਸ਼ਵ ਯੁੱਧ ਵੀ ਰੂਸੀਆ ਕਾਰਨ ਹੀ ਹੋਏ ਸਨ। ਉਹਨਾਂ ਕਿਹਾ ਕਿ ਕੋਈ ਵੀ ਜੰਗ ਬਰਬਾਦੀ ਦਾ ਕਾਰਨ ਹੁੰਦੀ ਹੈ, ਜੰਗ ਕਾਰਨ ਮਹਿੰਗਾਈ ਦਾ ਬੋਝ ਵੀ ਪੈਂਦਾ ਹੈ। ਨਹੀਂ, ਰਸ਼ੀਆ ਨੇ ਹੈਲਪ ਨਹੀਂ ਮੰਗੀ, ਯੂਕਰੇਨ ਨੇ ਮੰਗੀ। ਯੂਕਰੇਨ ਨੇ ਹੈਲਪ ਮੰਗੀ ਹੈ। ਤੇ ਵੇਖੋ, ਇਸ ਤਰ੍ਹਾਂ ਕਿ ਰੂਸ ਦੇ ਨਾਲ ਸਾਡੇ ਬਹੁਤ ਪੁਰਾਣੇ ਸੰਬੰਧ ਨੇ। ਹਿੰਦੁਸਤਾਨ ਜਦੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਵੀ ਇਹੀ ਫੋਰਸਿਸ ਸਨ ਜਿਨ੍ਹਾਂ ਨੇ ਸਾਡੀ ਨੈਸ਼ਨਲ ਮੂਵਮੈਂਟ ਦੇ ਵਿੱਚ ਸਾਨੂੰ ਸਪੋਰਟ ਕੀਤਾ ਸੀ। ਇਹ ਕਮਿਊਨਿਸਟ ਤੇ ਸੋਸ਼ਲਿਸਟ ਮੂਵਮੈਂਟ ਜਿਹੜੀਆਂ ਹਿੰਦੁਸਤਾਨ ਨੇ ਫਿਰ ਜਦੋਂ ਵੱਡੇ ਕਾਰਖਾਨੇ ਲਾਏ ਨੇ, ਜੁਆਇੰਟ ਵੈਂਚਰ, ਭਾਵੇਂ ਸਟੀਲ ਪਲਾਂਟਸ ਨੇ, ਭਾਵੇਂ ਡੈਮਜ਼ ਬਣਾਏ ਨੇ, ਜਾਂ ਆਪਣੀ ਆਰਮੀ ਦੇ ਵਿੱਚ ਅਸੀਂ ਵੱਡਾ ਜੋ ਚੇਂਜਸ ਕੀਤੀਆਂ ਨੇ, ਉਹਦੇ ਵਿੱਚ ਵੀ ਰਸ਼ੀਆ ਦਾ ਮੇਜਰ ਰੋਲ ਰਿਹਾ। ਸਾਡਾ ਸ਼ੁਰੂ ਤੋਂ ਅਲਾਈ ਰਸ਼ੀਆ ਰਿਹਾ। ਇਹ ਵੀ ਦੇਸ਼ ਯੂਕਰੇਨ ਜਿਹੜਾ ਰਸ਼ੀਆ ਚੋਂ ਹੀ ਟੁੱਟਿਆ ਉਹਦਾ ਹਿੱਸਾ ਹੈ। ਤਾਂ ਸਾਡੀ ਤੇ ਵੇਖੋ ਅਪੀਲ ਇਹੀ ਹੈ ਦੇਸ਼ ਨੂੰ ਵੀ ਕਿ ਹਿੰਦੁਸਤਾਨ ਦੇ, ਕਿਉਂਕਿ ਸੰਬੰਧ ਰਸ਼ੀਆ ਨਾਲ ਨੇ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉੱਥੇ ਬੈਠ ਕੇ ਕੋਈ ਇਹੋ ਜਿਹੀ ਮੈਡੀਏਸ਼ਨ ਕੀਤੀ ਜਾਏ ਜਿਹਦੇ ਨਾਲ ਦੋਨੋਂ ਦੇਸ਼ਾਂ ਦਾ ਜਾਂ ਉਸ ਖਿੱਤੇ ਦਾ ਬਚਾਅ ਹੋ ਸਕੇ, ਕਿਉਂਕਿ ਬਹੁਤ ਪਾਵਰਫੁਲ ਮੁਲਕ ਹੈ ਰਸ਼ੀਆ ਜਿਹੜਾ। ਤੇ ਇਹ ਫੋਰਸਿਸ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ, ਉਹਨਾਂ ਨੂੰ ਤਾਂ ਮੇਰੀ ਇਹ ਅਪੀਲ ਹੈ ਕਿ ਉਸ ਦੇਸ਼ ਦੇ ਵਿੱਚ ਮਦਾਖਲਤ ਨਹੀਂ ਕਰਨੀ ਚਾਹੀਦੀ। ਇਹ ਪੁਰਾਣਾ ਉਸੇ ਦੇਸ਼ ਦਾ ਹਿੱਸਾ ਸੀ। ਯੂਕਰੇਨ ਨੂੰ ਅਮਰੀਕਾ ਕੋਸ਼ਿਸ਼ ਕਰ ਰਿਹਾ ਸੀ ਕਿ ਨੈਟੋ ਦੇ ਵਿੱਚ ਰਲਾਉਣ ਦੀ। ਜੇ ਨੈਟੋ ਦੇ ਵਿੱਚ ਰਲਦੀ ਹੈ ਤੇ ਇੱਥੇ ਫਿਰ ਆਪਸ ਦੇ ਵਿੱਚ ਜਿਹੜੀ ਖਿਚਾਓ ਹੋਰ ਵਧੇਗਾ। ਤੇ ਸਾਡੀ ਤੇ ਐਜ਼ ਆਰਡੀਨਰੀ ਸਿਟੀਜ਼ਨਸ ਇਹ ਅਪੀਲ ਹੈ ਕਿ ਸਾਰੀ ਦੁਨੀਆ ਨੂੰ ਕਿ ਕਿਸੇ ਵੀ ਖਿੱਤੇ ਦੇ ਵਿੱਚ ਅਮਨ ਤੇ ਸ਼ਾਂਤੀ ਲਿਆਉਣੀ ਚਾਹੀਦੀ, ਕਿਉਂਕਿ ਇਹੋ ਜਿਹੇ ਕਾਰਨ, ਛੋਟੇ ਕਾਰਨਾਂ ਕਾਰਨ ਹੀ ਵੱਡੇ ਕਾਰਨ ਬਣ ਜਾਂਦੇ ਨੇ। ਤੇ ਪਹਿਲੇ ਵੀ ਤੁਹਾਨੂੰ ਪਤਾ ਹੈ ਕਿ ਪਹਿਲੀ ਮਹਾਜੰਗ ਜਦੋਂ ਹੋਈ ਹੈ 1914 ਤੋਂ ਲੈ ਕੇ 1919 ਤੱਕ ਪਹਿਲੀ ਮਹਾਜੰਗ ਹੋਈ। ਫਿਰ ਦੂਸਰੀ ਮਹਾਜੰਗ ਜਿਹੜੀ ਸੀ ਉਹ ਵੀ ਜਿਹੜੀ 1939 ਤੋਂ ਲੈ ਕੇ 45 ਤੱਕ ਚੱਲੀਆਂ। ਬਹੁਤ ਉਹਦੇ ਵਿੱਚ ਵੀ ਰਸ਼ੀਆ ਦਾ ਮੇਜਰ ਰੋਲ ਸੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ।